व्यूअर्स वेलकम बैक इन प्रोग्राम जी। डॉक्टर साहब अगले जो इशू है जो अज का जो सैकेंड वाला उस इशू बारे असी तुहाडे विचार जानना चाहांगे जी। डॉक्टर साहब की कहना चाहोगे तुसीं? देखो कुछ चीज़ां जदों तुसीं देखदे हो क्योंकि बहुत वार साडी कौम दे विच भावुकता दा सेंटीमेंटलिज्म दा बहुत वड्डा प्रभाव है और असीं भावुक हो के ਜਿਹੜੀਆਂ ਉਸ ਦੇ ਬਿਹਾਈਂਡ ਕਿਸੇ ਵੀ ਐਕਸ਼ਨ ਦੇ ਲੁਕੀਆਂ ਹੋਈਆਂ ਗੁੱਝੀਆਂ ਚਾਲਾਂ ਹੁੰਦੀਆਂ ਨੇ ਉਹਨਾਂ ਨੂੰ ਸਮਝਣ ਤੋਂ ਅਸਮਰਥ ਹੁੰਦੇ। ਹਾਂ ਜਦੋਂ ਕੋਈ ਸਾਹਮਣੇ ਆ ਕੇ ਖਲੋ ਜਾਂਦਾ ਹੈ, ਚੈਲੰਜ ਕਰਦਾ ਹੈ, ਸਾਨੂੰ ਸਮਝ ਆ ਜਾਏ, ਉਹਦੇ ਲਈ ਫਿਰ ਅਸੀਂ ਤਿਆਰ ਹੋ ਜਾਂਦੇ ਰਾਈਟ ਅਵੇ। ਉਹ ਸਾਡੀ ਪ੍ਰੋਗਰਾਮਿੰਗ ਇਨਸਟੈਂਟ ਹੁੰਦੀ ਹੈ। ਲੇਕਿਨ ਸਾਨੂੰ ਕੋਈ ਵੀ ਗੱਲ ਜਿਹੜੀ ਹੈ ਗੁੱਝੀ ਉਹ ਸਮਝਣ 'ਚ ਦਿੱਕਤ ਹੁੰਦੀ ਹੈ। ਔਰ ਕਈ ਵਾਰ ਜਿਹੜੇ ਉਸ ਵੇਲੇ ਕੋਈ ਵਾਰਨਿੰਗ ਵੀ ਦੇਣਾ ਚਾਹੁੰਦੇ ਨੇ ਭਾਵੁਕ ਹੋਏ ਸੇ ਖੁਦੇ ਪਿੱਛੇ ਪੈ ਜਾਂਦੇ ਨੇ, ਨਹੀਂ ਜੀ ਨਹੀਂ ਤੁਸੀਂ ਤਾਂ ਹਰ ਚੀਜ਼ ਨੂੰ ਜਿਹੜਾ ਉਹ ਕ੍ਰਿਟਿਸਾਈਜ਼ ਹੀ ਕਰਨੇ। ਹੁਣ ਕੁਛ ਦਿਨ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਭਾਵੇਂ ਯਹੂਦੀਆਂ ਦੇ ਇਤਿਹਾਸ ਦੇ ਹੋਣ, ਕ੍ਰਿਸਚੀਅਨਿਟੀ ਦੀ ਹਿਸਟਰੀ ਦੇ ਹੋਣ ਔਰ ਮੁਸਲਮਾਨਾਂ ਦੇ ਇਤਿਹਾਸ ਦੇ ਹੋਣ, ਸਾਡੇ ਇਤਿਹਾਸ ਦੇ ਹੋਣ, ਜਿਨ੍ਹਾਂ ਦਿਨਾਂ 'ਚ ਤੁਸੀਂ ਬਹੁਤ ਜਿਹੜਾ ਉਹਨਾਂ ਉਸ ਰੌਂਚ ਹੁੰਦੇ ਹੋ ਜਿਹੜੀ ਉਹਨਾਂ ਦਿਨਾਂ ਦੀ ਯਾਦ ਤੁਹਾਨੂੰ ਦਿਵਾਉਂਦੀ ਹੈ। ਔਰ ਖ਼ਾਸ ਤੌਰ 'ਤੇ ਅਸੀਂ ਜੇ ਆਪਣੇ ਮੁਸਲਮਾਨ ਭਰਾਵਾਂ ਵੱਲ ਦੇਖੀਏ ਕਿ ਜਦੋਂ ਉਹ ਮੁਹर्रम ਨੂੰ ਯਾਦ ਕਰਦੇ ਨੇ, ਖ਼ਾਸ ਤੌਰ 'ਤੇ ਸਾਡੇ ਸ਼ੀਆ ਮੁਸਲਮਾਨ ਭਰਾ ਜੀ, ਤੇ ਕਿਸ ਕਿਸਮ ਦੀ ਭਾਵੁਕਤਾ ਹੁੰਦੀ ਹੈ। ਉਹਨਾਂ ਨੂੰ ਲੱਗਦਾ ਵੀ ਉਹ 1400 ਸਾਲ ਪਹਿਲਾਂ ਖੁਦ ਕਰਬਲਾ ਦੇ ਮੈਦਾਨ 'ਚ ਨੇ ਔਰ ਹਸਨ ਔਰ ਹੁਸੈਨ ਜਿਹੜੇ ਨੇ ਉਹ ਪਾਣੀ ਮੰਗ ਰਹੇ ਨੇ ਔਰ ਉਸ ਪੀੜ ਨੂੰ ਉਹ ਮਹਿਸੂਸ ਵੀ ਕਰਦੇ ਨੇ ਔਰ ਉਸ ਦਾ ਇਜ਼ਹਾਰ ਵੀ ਕਰਦੇ ਨੇ। ਇਸੇ ਤਰ੍ਹਾਂ ਜਿਹੜੇ ਬਹੁਤ ਡਿਵਾਊਟ ਕ੍ਰਿਸਚੀਅਨਸ ਨੇ, ਹੁਣ ਤਾਂ ਬਹੁਤ ਸਾਰਿਆਂ ਨੇ ਇਹਨੂੰ ਨਿਊ ਈਅਰ ਜਾਂ ਹੌਲੀਡੇ ਟਾਈਪ ਬਣਾ ਲਿਆ, ਉਹ ਸੱਚਮੁੱਚ ਹੀ ਪ੍ਰੇਅਰ ਦੇ ਵਿੱਚ ਜੁੜੇ ਹੁੰਦੇ ਨੇ ਜਦੋਂ ਕਿ ਉਹ ਜੀਸਸ ਨੂੰ ਜਾਂ ਉਸ ਦੇ ਜਨਮ ਦੇ ਨਾਲ ਜੁੜੇ ਹੁੰਦੇ ਨੇ। ਔਰ ਇਹੀ ਅਸੀਂ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਜਾਂ ਦੂਸਰੇ ਉਹ ਜਿਹੀਆਂ ਫੀਲਿੰਗਸ, ਔਰ ਜਿਵੇਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੁੰਦਾ ਹੈ, ਮਾਤਾ ਗੁਜਰੀ ਦੀ ਸ਼ਹਾਦਤ ਦਾ ਦਿਨ ਹੁੰਦਾ ਹੈ, ਉਹ ਜ਼ਮਾਨਾ ਸੀ ਉੱਥੇ ਲੋਕ ਜ਼ਮੀਨ ਤੇ ਹੀ ਸੌਂਦੇ ਸੀ, ਹੁਣ ਵੀ ਨੇ, ਔਰ ਬਿਲਕੁਲ ਉਸ ਕਿਸਮ ਦੇ ਭਾਵ। ਹੁਣ ਜਦੋਂ ਅਸੀਂ 31 ਅਕਤੂਬਰ ਦਾ ਜ਼ਿਕਰ ਕਰਦੇ ਹਾਂ, 31 ਅਕਤੂਬਰ ਸਾਡੇ ਲਈ, ਜਦੋਂ ਅੱਜ ਵੀ ਮੈਂ ਇਸ ਪਹਿਲੇ ਸੈਗਮੈਂਟ ਨੂੰ ਕਰ ਰਿਹਾ ਸੀ, ਇੱਕ ਪਾਸੇ ਗਲੋਰੀ ਹੈ ਬਹਾਦਰੀ ਦੀ, ਪਰ ਦੂਸਰੇ ਪਾਸੇ ਲੈ ਦੇ ਕੇ ਫਿਰ ਜੂਨ 84 ਦਿਮਾਗ ਮਨ ਦੀਆਂ ਅੱਖਾਂ ਸਾਹਮਣੇ ਆਉਂਦਾ ਹੈ, ਜਿਹਦੇ ਕਰਕੇ ਭਾਈ ਬੇਅੰਤ ਸਿੰਘ ਨੇ ਆਪਣਾ ਪਰਿਵਾਰ, ਬੱਚੇ, ਆਪਣੇ ਕੈਰੀਅਰ, ਜ਼ਿੰਦਗੀ ਕਿਸੇ ਦੀ ਪਰਵਾਹ ਨਹੀਂ ਕੀਤੀ। ਭਾਈ ਸਤਵੰਤ ਸਿੰਘ ਜਿਨ੍ਹਾਂ ਦੀ ਮੰਗਣੀ ਹੋਈ ਹੈ, ਆਪਣੀ ਜ਼ਿੰਦਗੀ ਹੈ, ਬੀਬੀ ਸੁਰਿੰਦਰ ਕੌਰ ਅਲੋਕਾਰ ਸੁਹਾਗਣ ਤਾਂ ਪੰਥ ਬਣਾਉਂਦਾ ਉਹਨਾਂ ਨੂੰ, ਪਰ ਉਹਨਾਂ ਦੀ ਸਾਰੀ ਕੁਰਬਾਨੀ ਹੈ। ਔਰ ਇਸੇ ਤਰ੍ਹਾਂ ਕੇਰ ਸਿੰਘ ਔਰ ਕਿੰਨੇ ਹੋਰ ਹਜ਼ਾਰਾਂ ਜਿਹੜੇ ਨੇ ਉਹ ਉਸ ਤੋਂ ਬਾਅਦ ਭਾਰਤ ਭਰ ਦੇ ਵਿੱਚ ਅਗਲੇ 4-5 ਦਿਨਾਂ ਦੇ ਵਿੱਚ ਨਸਲਕੁਸ਼ੀ ਕੀਤੀ ਜਾਂਦੀ ਹੈ ਜੀ। ਹੁਣ ਹਮਲਾ ਕਰਨ ਵਾਲੀ ਕੌਣ ਹੈ? ਫੌਜ, ਇੰਡੀਅਨ ਆਰਮੀ। ਬਿਲਕੁਲ। ਹੁਕਮ ਦੇਣ ਵਾਲਾ ਕੌਣ ਹੈ? ਪੱਗ ਵਾਲਾ ਜਿਹੜਾ ਆਰਮੀ ਦਾ ਚੀਫ ਬੈਠਾ ਹੈ, ਪ੍ਰੈਜ਼ੀਡੈਂਟ, ਰਾਸ਼ਟਰਪਤੀ ਇੰਦਰਾ ਗਾਂਧੀ ਓਬਵੀਅਸਲੀ, ਪਰ ਟੈਕਨੀਕਲੀ ਜਿਹੜਾ ਰਾਸ਼ਟਰਪਤੀ ਹੈ ਉਹ ਕਮਾਂਡਰ ਇਨ ਚੀਫ ਹੁੰਦਾ ਫੌਜ ਦਾ। ਅੱਗੋਂ ਲਾਗੂ ਕਰਨ ਵਾਲੇ ਉਹਨਾਂ ਨੇ ਕੌਣ ਬਣਾਏ ਨੇ? ਰਣਜੀਤ ਸਿੰਘ ਦਿਆਲ ਔਰ ਬਰਾੜ ਔਰ ਉਸ ਕਿਸਮ ਦੇ ਲੋਕ ਜੀ। ਹੁਣ ਇੱਕ ਪਾਸੇ ਦੁਨੀਆ ਭਰ 'ਚ 33 ਸਾਲਾ ਯਾਦ ਸਿੱਖ ਮਨਾ ਰਹੇ ਨੇ 31 ਅਕਤੂਬਰ, ਹੁਣ ਨਵੰਬਰ ਦੀਆਂ ਇਹ ਸਾਰਾ ਹਫ਼ਤਾ ਨਸਲਕੁਸ਼ੀ ਹਫ਼ਤੇ ਦੇ ਤੌਰ ਤੇ ਹੋਏਗਾ ਜੀ। ਸ਼੍ਰੋਮਣੀ ਕਮੇਟੀ ਇਹ ਫੈਸਲਾ ਕਰਦੀ ਹੈ ਜੀ ਕਿ ਅਸੀਂ 31 ਅਕਤੂਬਰ ਵਾਲੇ ਦਿਨ 3 ਫੌਜੀ ਸਿੱਖ ਜਿਨ੍ਹਾਂ ਨੇ ਆਪਣੇ ਤੌਰ ਦੇ ਉੱਤੇ ਨਾਂ ਉਹਨਾਂ ਦੇ, ਅਸੀਂ ਵੀ ਜਿੱਦਣ ਮਾਰਸ਼ਲ ਅਰਜਨ ਸਿੰਘ ਚੜ੍ਹਾਈ ਕੀਤੀ ਹੈ ਜਾਂ ਜਨਰਲ ਹਰਬਖਸ਼ ਸਿੰਘ ਦਾ ਨਾਂ ਅਸੀਂ ਸਤਿਕਾਰ ਨਾਲ ਲੈਂਦੇ ਹਾਂ, ਜਾਂ ਜਗਜੀਤ ਸਿੰਘ ਅਰੋੜਾ ਇੱਕ ਸੈਲੀਬ੍ਰੇਟਡ ਜਨਰਲ ਸੀ। ਹੁਣ ਪਹਿਲੀ ਗੱਲ ਕਿ ਜਿਹੜਾ 1957-58 ਤੋਂ ਅਜਾਇਬ ਘਰ ਕਾਇਮ ਹੋਇਆ ਸੈਂਟਰਲ ਸਿੱਖ ਮਿਊਜ਼ੀਅਮ ਜੀ, 65 ਦੀ ਜੰਗ ਵੀ, 62 ਦੀ ਵੀ, 71 ਦੀ ਵੀ, ਉਸ ਤੋਂ 98 ਦੀ ਵੀ ਉਸ ਤੋਂ ਬਾਅਦ ਹੋਈ, ਹੁਣ ਤੱਕ ਪਿਛਲੇ 50 ਸਾਲਾਂ 'ਚ ਲਗਭਗ ਕਿਸੇ ਨੂੰ ਇਹ ਸੁਝਿਆ ਨਹੀਂ ਕਿ ਵੀ ਉੱਥੇ ਜਿਹੜੀ ਅਸੀਂ ਅਜਾਇਬ ਘਰ 'ਚ ਭਾਰਤੀ ਜਰਨੈਲਾਂ ਦੀਆਂ, ਸਿੱਖਾਂ ਦੀਆਂ ਫੋਟੋਆਂ ਲਾਣੀਆਂ ਜਿਨ੍ਹਾਂ ਨੇ ਭਾਰਤ ਦੇ ਲਈ ਸਰਵ ਕੀਤਾ ਜੀ। ਜੇ ਇਹ ਨਹੀਂ ਹੈ ਵੀ ਸੋਚਿਆ ਨਹੀਂ ਹੋਏਗਾ, ਉਹਨਾਂ ਨੇ ਇਹ ਦੇਖਿਆ ਕਿ ਭਾਈ ਇਹ ਸੈਂਟਰਲ ਸਿੱਖ ਮਿਊਜ਼ੀਅਮ, ਇਹ ਸਿੱਖ ਇਤਿਹਾਸ ਦਾ, ਉੱਥੇ ਸਾਡੇ ਬੀਤੇ ਇਤਿਹਾਸ ਦੇ ਯੋਧਿਆਂ ਦੀਆਂ, ਜਾਂ ਜੂਨ 84 ਤੋਂ ਬਾਅਦ ਜਿਵੇਂ ਸੰਤ ਪਿੰਡਰਾਂ ਵਾਲਿਆਂ ਦੀ, ਜਨਰਲ ਸੁਬੇਗ ਸਿੰਘ ਦੀ, ਭਾਈ ਅਮਰੀਕ ਸਿੰਘ ਦੀ, ਜਾਂ ਭਾਈ ਕਮਲਜੀਤ ਸਿੰਘ ਜਿਨ੍ਹਾਂ ਨੇ ਸੌਦਾ ਸਾਧ ਦੇ ਖਿਲਾਫ ਜਿਹੜਾ ਉਹ ਆਪਣੀ
ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਲਈ ਜਾਨ ਦਿੱਤੀ। ਜੀ ਹੁਣ ਇਹ ਕੌਣ ਹੈ ਇਹਨਾਂ ਦੇ ਬਿਹਾਈਂਡ ਜਿਹੜਾ ਇਹ ਫੈਸਲਾ ਕਰਵਾਉਂਦਾ ਹੈ ਕਿ ਜੀ ਮਾਰਸ਼ਲ ਅਰਜਨ ਸਿੰਘ, ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਔਰ ਮੇਜਰ ਜਨਰਲ ਅਰਜਨ ਸਿੰਘ, ਉਹਨਾਂ ਦੀਆਂ ਫੋਟੋਆਂ 31 ਅਕਤੂਬਰ ਵਾਲੇ ਦਿਨ ਤੁਸੀਂ ਸੈਂਟਰਲ ਸਿੱਖ ਮਿਊਜ਼ੀਅਮ ਚ ਲਾਣੀਆਂ। ਹੁਣ ਇੱਕ ਪਾਸੇ ਅਸੀਂ ਭਾਰਤੀ ਫੌਜੀ ਹਮਲਾ ਉਹਦੇ ਨਾਲ ਜੁੜੀ ਹੋਈ ਕਿਵੇਂ ਗੁੱਸਾ ਔਰ ਨਫ਼ਰਤ ਦੀ ਗੱਲ ਕਰ ਰਹੇ, ਹੁਣ ਉਸੇ ਯੂਨੀਫਾਰਮ ਦੇ ਵਿੱਚ ਸਜੇ ਹੋਏ ਜਿਹੜੇ ਨੇ ਉਹਨਾਂ ਨੂੰ ਤੁਸੀਂ ਡੈਪਿਕਟ ਕੀ ਮੈਸੇਜ ਦੇ ਰਹੇ ਹੋ? ਕਨਫਿਊਜ਼ਨ, ਭੰਬਲ ਭੂਸਾ। ਔਰ ਫਿਰ ਜਿਵੇਂ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਬਡੂੰਗਰ, ਹੁਣ ਇਹ ਦਰਸ਼ਕ ਦੇਖ ਰਹੇ ਨੇ ਔਰ ਮੈਂ ਜਿਵੇਂ ਪਹਿਲਾਂ ਕਿਹਾ ਵੀ ਅਸੀਂ ਇਹਨਾਂ ਤਿੰਨੋਂ ਹੀ ਜਰਨੈਲਾਂ ਦੀ ਜਿਹੜੀ ਬਹਾਦਰੀ ਹੈ ਜਾਂ ਉਹਨਾਂ ਦਾ ਨਿੱਜੀ ਤੌਰ ਦੇ ਉੱਤੇ ਸਿੱਖ ਕਰੈਕਟਰ ਹੈ ਉਹ ਹੋਏਗਾ ਜ਼ਰੂਰ, ਪਰ ਸਰਵ ਉਹਨਾਂ ਨੇ ਕਿਹਨੂੰ ਕੀਤਾ? ਬਿਲਕੁਲ। ਔਰ ਉਸੇ ਹੀ ਫੌਜ ਦੀ ਨੁਮਾਇੰਦਗੀ ਕਰਦੇ ਨੇ ਜਿਹੜੀ ਫੌਜ ਨੇ ਟੈਂਕਾਂ ਤੋਪਾਂ ਦੇ ਨਾਲ ਸਾਡੇ ਤੇ ਹਮਲਾ ਕੀਤਾ ਔਰ ਜਿਸ ਹਮਲੇ ਦਾ ਜਿਹੜਾ ਉਹ ਇਤਿਹਾਸਕ ਸੱਚ ਸਾਹਮਣੇ ਲਿਆਉਣ ਦੇ ਲਈ, ਵਿਰਸੇ ਨੂੰ ਸੁੱਖਾ ਸਿੰਘ ਮਹਤਾਬ ਸਿੰਘ ਦੇ ਅੱਗੇ ਤੋਰਨ ਲਈ ਅੱਜ ਦੇ ਦਿਨ ਸ਼ਹੀਦ ਬੇਅੰਤ ਸਿੰਘ ਸ਼ਹੀਦੀ ਪਾਉਂਦੇ ਨੇ। ਔਰ ਇਹ ਜਿਹੜੀ ਖਬਰ ਹੈ ਮੁੱਢਲੇ ਤੌਰ ਤੇ ਕਿ ਜੀ ਸ਼੍ਰੋਮਣੀ ਕਮੇਟੀ ਵੱਲੋਂ 1965 ਤੇ 1971 ਦੀਆਂ ਗੁਆਂਢੀ ਮੁਲਕ ਨਾਲ ਹੋਈਆਂ ਜੰਗਾਂ 'ਚ ਆਪਣੀ ਸੂਰਬੀਰਤਾ ਦੇ ਬਹਾਦਰੀ ਨਾਲ ਦੇਸ਼ ਦੀ ਸੁਰੱਖਿਆ ਲਈ ਅਹਿਮ ਯੋਗਦਾਨ ਪਾ ਕੇ ਸਿੱਖੀ ਦੀ ਸ਼ਾਨ ਵਧਾਉਣ ਵਾਲੇ, ਹੁਣ ਅਜੇ ਵੀ ਜੇ ਤੁਸੀਂ ਭਾਰਤ ਨੂੰ ਦੇਸ਼ ਕਹੀ ਜਾਣਾ ਹੈ, ਉਹਦੀ ਸੁਰੱਖਿਆ ਤੇ ਉਹਦੀ ਸ਼ਾਨ ਤੇ ਉਹਦੀ ਆਨ ਤੇ ਸਿੱਖਾਂ ਨੂੰ ਰਾ ਮਟੀਰੀਅਲ ਹੀ ਬਣਾਉਣਾ ਹੈ। ਪਹਿਲਾਂ ਅੰਗਰੇਜ਼ਾਂ ਦੇ ਵੇਲੇ ਦੋ ਸੰਸਾਰ ਜੰਗਾਂ 'ਚ ਅਸੀਂ ਰਾ ਮਟੀਰੀਅਲ ਬਣੇ, 1.5 ਲੱਖ ਸਿੱਖ ਮਰਵਾਇਆ ਦੁਨੀਆ ਭਰ 'ਚ ਯੂਨੀਅਨ ਜੈਕ ਦੇ ਲਈ। ਠੀਕ ਹੈ, ਅਸੀਂ ਇਹਨਾਂ ਨੂੰ ਗੋਰਿਆਂ ਨੂੰ ਦੱਸਣ ਲਈ ਕਹਿੰਦੇ ਜੇ ਅਸੀਂ ਇੰਨੀਆਂ ਕੀਤਾ ਵਰਲਡ ਆਰਡਰ ਬਣਾਉਣ ਲਈ, ਪਰ ਫੈਕਟ ਇਹ ਹੈ ਵੀ ਉਹ ਕੋਈ ਸਿੱਖ ਰਾਜ ਲਈ ਤਾਂ ਨਹੀਂ ਸੀ, ਜਾਂ ਨਾ ਹੀ ਅਸੀਂ ਆਪਣੀ ਧਰਤੀ ਨੂੰ ਡਿਫੈਂਡ ਕਰਨ ਲਈ ਲੜ ਰਹੇ ਸੀ। ਉਹ ਇਹਨਾਂ ਦੀ ਅਸੀਂ ਮਰਸਨਰੀ ਆਰਮੀ ਸੀ, ਉਹ ਸਾਨੂੰ ਹੋਣ ਪੰਜਾਬੀ ਮੁਸਲਮਾਨ ਹੋਣ ਪਠਾਨ ਹੋਣ ਸਾਰੇ ਹੀ ਮਾਰ ਰਹੇ ਸੀ, ਪਰ ਇਹਨਾਂ ਦੇ ਲਈ ਸੀ, ਇਹਨਾਂ ਦੇ ਝੰਡੇ ਲਈ। ਔਰ ਇਹ ਜਿਹੜੀ 70 ਸਾਲਾਂ ਦੇ ਵਿੱਚ ਜਿਹਨੂੰ ਅਸੀਂ ਮਹਾਨ ਕੁਰਬਾਨੀਆਂ ਤੇ ਇਹ ਉਹ ਕਹਿ ਰਹੇ ਹਾਂ, ਜੂਨ 84 ਤੋਂ ਬਾਅਦ ਵੀ ਤੁਹਾਨੂੰ ਸਮਝ ਨਹੀਂ ਆਈ ਕਿ ਵੀ ਤੁਹਾਡਾ ਇਹਨਾਂ ਦੇ ਨਾਲ ਕੀ ਤਾਲੁਕ ਹੈ? ਤੁਸੀਂ ਬਹਾਦਰੀਆਂ ਗਿਣਾਈ ਜਾਓ ਜੀ ਕਿ ਜੀ ਅਸੀਂ ਆਹ ਕੀਤਾ, 80% ਅੰਗਰੇਜ਼ਾਂ ਤੋਂ ਕੁਰਬਾਨੀਆਂ ਕਰਨ ਲਈ। ਔਰ ਇੱਥੇ ਹੀ ਇਹ ਨਹੀਂ ਰੁਕੇ, ਜਿਹੜਾ ਬਡੂੰਗਰ ਹੈ ਉਹਦੇ 'ਚ ਕਿਹਾ, ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋਫੈਸਰ ਬਡੂੰਗਰ ਨੇ ਕਿਹਾ, ਸਿੱਖਾਂ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ ਹੋਇਆ। ਪਹਿਲੀ ਗੱਲ ਤਾਂ ਇਹ ਸਟੇਟਮੈਂਟ ਹੀ ਜਿਹੜੀ ਐਸੀ ਕੋਈ ਗਰਦਬ ਪ੍ਰੀਤ ਭਸਮ ਸੰਗ ਹੋਏ, ਮਿੱਟੀ ਦੇ ਨਾਲ ਗਧਾ ਪਿਆਰ ਕਰਦੇ। ਅਸੀਂ ਧਰਮ ਦੇ ਰਾਖੇ ਹਾਂ, ਆਨ ਸ਼ਾਨ ਦੇ ਰਾਖੇ ਹਾਂ, ਔਰ ਉਸ ਦੇ ਲਈ ਜਿਸ ਮੁਲਕ ਦੇ ਵਿੱਚ ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਨੂੰ ਹੀ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ, ਕਿਹੜਾ ਦੇਸ਼ ਰਹਿ ਗਿਆ ਜੀ? ਜੇ ਸਾਡੇ ਲਈ ਹੁਣ ਕੋਈ ਦੇਸ਼ ਦਾ ਕਾਨਸੈਪਟ ਹੈ ਤਾਂ ਉਹ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦਾ ਕਾਨਸੈਪਟ ਹੈ। ਪਰ ਤੁਸੀਂ ਇਹ ਦੇਖੋ ਇਹ ਕਿਹਦੇ ਇਸ਼ਾਰਿਆਂ ਤੇ ਕੀ ਕਰਦੇ ਨੇ ਔਰ ਕਿਸ ਕਿਸਮ ਦਾ ਇਹ ਭੰਬਲ ਭੂਸੇ 'ਚ ਆਪ ਵੀ ਪਏ ਹੋਏ ਔਰ ਸਿੱਖਾਂ ਨੂੰ ਵੀ ਪਾ ਰਹੇ ਨੇ। ਉਹਨਾਂ ਕਿਹਾ ਜਦੋਂ ਵੀ ਸਰਹੱਦ ਤੇ ਜੰਗ ਹੋਈ ਤਾਂ ਮਾਝੇ ਦੇ ਲੋਕਾਂ ਨੇ ਭਾਰਤੀ ਫੌਜਾਂ ਦਾ ਡਟ ਕੇ ਕੇਵਲ ਸਾਥ ਹੀ ਨਹੀਂ ਦਿੱਤਾ ਬਲਕਿ ਅੰਨ ਪਾਣੀ ਨਾਲ ਸੇਵਾ ਵੀ ਕੀਤੀ। ਫਿਰ ਸੇਵਾ ਦਾ ਸਿਲਾ ਲੈ ਲਿਆ ਤੁਸੀਂ ਜੀ। ਔਰ ਹੁਣ ਵੀ ਤੁਸੀਂ ਉਹੀ ਦੁਹਰਾਇਆ। 84 ਤੱਕ ਠੀਕ ਸੀ, ਉਦੋਂ ਤੱਕ ਸਾਨੂੰ ਲੱਗਦਾ ਸੀ ਕਿ ਭਾਈ ਇਹ ਦੇਸ਼ ਹੈ ਔਰ ਇਹਦੇ ਲਈ ਜੋ ਇਹਨਾਂ ਨੇ ਇਕਰਾਰ ਕੀਤੇ ਨੇ ਸਾਡੇ ਨਾਲ, ਅਸੀਂ ਜਦੋਂ ਇੰਡੀਅਨ ਯੂਨੀਅਨ ਜੁਆਇਨ ਕੀਤੀ ਹੈ ਕਿ ਭਾਈ ਸਾਨੂੰ ਇਹ ਇੰਡੀਪੈਂਡੈਂਟ ਜਿਹੜਾ ਇੱਕ ਐਸਾ ਖਿੱਤਾ ਦੇਣਗੇ ਜਿੱਥੇ ਅਸੀਂ ਐਕਸਪੀਰੀਅੰਸ ਕਰ ਸਕੀਏ ਗਲੋ ਆਫ ਫਰੀडम। ਜੂਨ 84 ਤੋਂ ਬਾਅਦ ਸਾਡਾ ਦੇਸ਼ ਤੇ ਸੇਵਾ ਤੇ ਫਿਰ ਇੱਥੇ ਨਹੀਂ ਉਹ ਅਟਕਿਆ। ਫਿਰ ਉਹ ਕਹਿੰਦਾ ਕਿ ਜੀ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ 80% ਤੋਂ ਵੀ ਵੱਧ ਕੁਰਬਾਨੀਆਂ ਦਿੱਤੀਆਂ, ਪਰ ਦੇਸ਼ ਦੇ ਹਾਕਮਾਂ ਨੇ ਸਿੱਖਾਂ ਨੂੰ ਹਮੇਸ਼ਾ ਕੁੱਟਿਆ ਲੁੱਟਿਆ ਤੇ ਸਾਡੇ ਧਰਮ ਸਥਾਨ ਤਬਾਹ ਕੀਤੇ। ਹੁਣ ਤੁਸੀਂ ਜਿਨ੍ਹਾਂ ਨੇ ਤੁਹਾਡੇ ਧਰਮ ਸਥਾਨ ਉਹਦੀ ਯੂਨੀਫਾਰਮ ਪਾਏ ਵਾਲੇ ਜਿਹੜੇ ਸਿੱਖ ਜਰਨੈਲ ਨੇ ਉਹਨਾਂ ਨੂੰ ਤੁਸੀਂ ਜਿਹੜਾ ਰੋਲ ਮਾਡਲ ਆਈਕਨ ਨਾਇਕ, ਫਿਰ ਉਹ ਕਹਿੰਦੇ ਜੀ ਅਸੀਂ ਇਹ ਸਾਡਾ ਜਰਨੈਲਾਂ ਦੀਆਂ ਤਸਵੀਰਾਂ ਲਾਉਣਾ ਕੋਈ ਆਸਾਨ ਨਹੀਂ ਬਲਕਿ ਸਾਡਾ ਕਸੂਰ ਹੈ ਕਿ ਅਸੀਂ ਇੰਨੇ ਸਾਲ ਗਵਾ ਦਿੱਤੇ। ਇਹਦਾ ਮਤਲਬ ਹੈ ਵੀ 58 ਤੋਂ ਹੁਣ ਤੱਕ ਕੋਈ ਸਿਆਣਾ, ਔਰ ਜਦੋਂ ਅਜੇ ਜੂਨ 84 ਨਹੀਂ ਵੀ ਹੋਇਆ ਸੀ ਜੀ ਉਦੋਂ ਵੀ ਜਿਹੜੇ ਉੱਥੇ ਬੈਠੇ ਕੋਈ ਸਿਆਣੇ ਸਿੱਖ ਹੋਣਗੇ ਉਹਨਾਂ ਨੇ ਕਿਹਾ ਹੋਗਾ ਵੀ ਨਹੀਂ ਇਹ ਸਾਡਾ, ਜਦੋਂ ਅਸੀਂ ਆਪਣਾ ਇਤਿਹਾਸ ਦਾ ਨੈਰੇਟਿਵ ਦੇ ਰਹੇ ਹਾਂ ਫਿਰ ਅਸੀਂ ਆਪਣੇ ਨਾਇਕਾਂ ਦੀ ਗੱਲ ਕਰੀਏ। ਇਹ ਫੌਜ ਦੇ ਲਈ ਲੜਨ ਵਾਲੇ ਜਿਹੜੇ ਨੇ ਉਹ ਉਹਨਾਂ ਦੇ ਲਈ ਲੜ ਰਹੇ ਨੇ, ਤਿਰੰਗੇ ਦੇ ਲਈ ਉਹਨਾਂ ਦੀਆਂ ਕੁਰਬਾਨੀਆਂ ਨੇ। ਲੇਕਿਨ ਫਿਰ ਹੁਣ ਉਹਨਾਂ ਨੇ ਕਿਹਾ ਜੀ ਅਸੀਂ ਤਿੰਨੋਂ ਹੀ ਕੌਮੀ ਨਾਇਕਾਂ ਵਰਗੇ ਆਪਣੇ ਬੱਚਿਆਂ ਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਔਰ ਅਸੀਂ ਇਸ ਦੇ ਲਈ ਜਿਹੜਾ ਉਹ ਜਿਹੜੀਆਂ ਕਿਤਾਬਾਂ ਵੀ ਸ਼੍ਰੋਮਣੀ ਕਮੇਟੀ ਦੇ ਸਕੂਲ ਨੇ ਦੂਜੇ ਨੇ, ਜੀਵਨ ਇਤਿਹਾਸ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ 'ਚ ਸ਼ਾਮਲ ਕੀਤਾ ਜਾਏਗਾ
ਦਿੱਲੀ ਔਰ ਇਸ ਸਾਰਿਆਂ ਨੂੰ ਫਿਰ ਉਹਨਾਂ ਨੇ, ਹਾਲਾਂਕਿ ਜਿਹੜੇ ਤਿੰਨੋਂ ਹੀ ਨੇ ਨਾਇਕ, ਇਹਨਾਂ ਦੇ ਪਰਿਵਾਰਾਂ ਦਾ ਕੋਈ ਵੀ ਜੀ ਇਸ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਇਆ। ਹੁਣ ਇੱਕ ਪਾਸੇ ਤਾਂ ਇਹ ਉਹਨਾਂ ਨੂੰ ਖਿੱਚ ਧੂ ਕੇ ਫੇਰ ਸਿੱਖਾਂ ਨੂੰ ਭੰਬਲ ਭੂਸੇ ਚ ਪਾ ਰਹੇ ਨੇ, ਔਰ ਦੂਸਰੇ ਪਾਸੇ ਮੈਂ ਦੇਖਦਾ ਹਾਂ ਵੀ ਇਹਨਾਂ ਦਾ ਮੀਡੀਆ ਕਿਵੇਂ ਬਦਨਾਮ ਕਰਨ ਦੀ ਲਾਈਨ ਨੂੰ ਬਰਾਬਰ ਰੱਖਦਾ। ਅੱਜ 2 ਦਿਨ ਪਹਿਲਾਂ ਇੱਕ US ਫਾਰਮਾਸਿਊਟੀਕਲ ਕੰਪਨੀਆਂ ਦਾ ਮਾਲਕ ਬਿਲੀਅਨੀਅਰ ਜਿਹੜਾ ਹੈ ਉਹ ਫੜਿਆ ਗਿਆ, ਜੌਨ ਨਾਥ ਕਪੂਰ, 74 ਸਾਲ ਦਾ, ਅਮਰੀਕਾ 'ਚ ਉਹਨੂੰ ਇੰਡਾਇਕਟ ਕੀਤਾ ਹੈ ਕਿਉਂਕਿ ਅਮਰੀਕਾ 'ਚ ਇਸ ਵੇਲੇ ਜਿਹੜੀਆਂ ਓਪੀਅਮ ਬੇਸਡ ਡਰੱਗਸ ਨੇ ਫਾਰਮਾਕੋਲੋਜੀ ਦੇ ਫੀਲਡ 'ਚੋਂ ਬਹੁਤ ਜ਼ਿਆਦਾ ਉਹਨਾਂ ਦੀ ਕੰਜ਼ੰਪਸ਼ਨ ਹੈ, ਤੇ ਇਹ ਜਿਹੜਾ ਬਿਲੀਅਨੀਅਰ ਬੰਦਾ ਹੈ ਜੌਨ ਨਾਥ ਕਪੂਰ ਹੈ ਉਹਨਾਂ 'ਚ ਸ਼ਾਮਲ ਹੈ, ਜਿਹੜੇ ਕਿ ਡਾਕਟਰਾਂ ਨੂੰ, ਫਾਰਮਾਸਿਊਟੀਕਲ ਕੰਪਨੀਆਂ, ਦੂਜਿਆਂ ਨੂੰ ਜਿਹੜਾ ਹੈ ਉਹ ਬਰਾਈਬ ਕਰਕੇ, ਤੋਹਫੇ ਦੇ ਕੇ, ਐਕਸਟਰਾ ਗਿਫਟਸ ਦੇ ਕੇ, ਪਾਰਟੀਆਂ ਦੇ ਕੇ ਜਿਹੜਾ ਉਹ ਆਪਣੀਆਂ ਜ਼ਿਆਦਾ ਜਿਹੜਾ ਉਹ ਪ੍ਰੈਸਕ੍ਰਾਈਬ ਕਰਵਾਉਂਦਾ ਸੀ ਓਪੀਅਮ ਔਰ ਦੂਸਰੇ ਬੇਸ ਜਿਹੜੀਆਂ ਡਰੱਗਸ ਨੇ, ਔਰ ਉਹਦੇ 'ਚ ਇਹ ਫੜਿਆ ਗਿਆ। ਹੁਣ ਇਹ ਜ਼ਾਹਰ ਹੈ ਕਿ ਪੰਜਾਬੀ ਹਿੰਦੂ ਜੌਨ ਨਾਥ ਕਪੂਰ ਹੈ, ਤੇ ਟ੍ਰਿਬਿਊਨ ਅਖਬਾਰ ਦੀ ਹੈਡਲਾਈਨ ਨਿਊਜ਼ ਹੈ, ਅੰਮ੍ਰਿਤਸਰ ਬੋਰਨ ਮੈਨ ਚਾਰਜਡ ਵਿਦ ਲੀਡਿੰਗ US ਫਾਰਮਾ ਫਰਾਡ ਸਕੀਮ। ਜੀ ਹੁਣ ਉਹਦਾ ਨਾਂ ਹੈ ਨਾ ਅੰਮ੍ਰਿਤਸਰ ਬੋਰਨ। ਹੁਣ ਜੇ ਤਾਂ ਕੋਈ ਸਿੱਖ ਕੋਈ ਅਚੀਵਮੈਂਟ ਕਰਦਾ ਤਾਂ ਉਹਨੂੰ ਐਨ ਇੰਡੋ ਅਮਰੀਕਨ ਕਹਿਣਗੇ ਜਾਂ ਇੰਡੋ ਕੈਨੇਡੀਅਨ, ਇਹ ਦੱਸਣ ਲਈ ਕਿ ਵੀ ਇਹ ਸਿੱਖ ਨਹੀਂ ਹੈ, ਇਹ ਇੰਡੀਅਨ ਹੈ। ਹੁਣ ਇੱਕ ਜੌਨ ਨਾਥ ਕਪੂਰ ਬਿਲੀਅਨਰ ਇੱਕ ਫਰਾਡ ਕਰਦਾ ਇੰਨਾ ਵੱਡਾ ਅਮਰੀਕਾ 'ਚ, ਔਰ ਉਹਨੂੰ ਜਿਹੜਾ ਫੜਿਆ ਜਾਂਦਾ ਹੈ ਤਾਂ ਉਹਨੂੰ ਅੰਮ੍ਰਿਤਸਰ ਬੋਰਨ ਮੈਨ ਬਣਾ ਕੇ ਇਹ ਦੱਸਣਾ ਚਾਹੁੰਦੇ ਨੇ ਜੀ ਅੰਮ੍ਰਿਤਸਰ ਸ਼ਹਿਰ 'ਚ ਦੇਖ ਲਓ ਕਿਸ ਕਿਸਮ ਦਾ ਕ੍ਰਿਮੀਨਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜੰਮਿਆ। ਇਹ ਹੈ ਜਦੋਂ ਅਸੀਂ ਕਹਿੰਦੇ ਹਾਂ ਵੀ ਜਿਹੜਾ ਇਹਨਾਂ ਦਾ ਐਟੀਟਿਊਡ ਹੈ, ਔਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਮਾਰਿਆ ਗਿਆ ਹਿੰਦੂ ਸੁਰੱਖਿਆ ਸਮਿਤੀ ਦਾ ਕੀ ਹੈ, ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣ ਗਈ, ਉਹਨੂੰ ਪੂਰੀ ਜਿਹੜੀ ਹੈ ਉਹ ਨਖੇਧੀਆਂ ਤੇ ਦੂਜਾ ਹੋ ਰਿਹਾ, ਤੇ ਟ੍ਰਿਬਿਊਨ ਦਾ ਆਰਟੀਕਲ ਉਹਦੀ ਫੋਟੋ ਦੇ ਕੇ ਟਿੱਕੇ ਵਾਲੀ, ਇਹ ਡੈਥ ਇਨ ਅੰਮ੍ਰਿਤਸਰ ਹੈ ਜੀ, ਅੰਮ੍ਰਿਤਸਰ 'ਚ ਇੱਕ ਡੈਥ ਹੋ ਗਈ। ਔਰ ਡਿਫੈਂਡ ਪੀਸ ਮੇਨਟੇਨ ਹਾਰਮਨੀ, ਕਿ ਜੀ ਡਿਫੈਂਡ ਕਰੋ ਪੀਸ ਨੂੰ, ਔਰ ਇਹ ਸਾਰਾ ਐਡੀਟੋਰੀਅਲ ਟ੍ਰਿਬਿਊਨ ਦਾ ਇਹਦੇ ਵੇਰਵੇ ਨੂੰ ਜਦੋਂ ਦੇਖਦੇ ਆ ਤਾਂ ਮੈਨੂੰ ਲੱਗਦਾ ਵੀ ਉਹਨੂੰ ਇੰਨਾ ਵੱਡਾ ਬਣਾ ਕੇ ਪੇਸ਼ ਕੀਤਾ ਕਿ ਵੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਦੇਖੋ ਅਸੀਂ ਅੱਗੇ ਹੀ ਬੜਾ ਸ਼ਾਂਤੀ ਦੇ ਲਈ ਬੜਾ ਪ੍ਰਾਈਸ ਪੇ ਕੀਤਾ ਪੰਜਾਬ ਨੇ, ਹੁਣ ਉਹ ਦੁਬਾਰਾ ਨਾ ਆ ਜਾਏ, ਇਹ ਜਿਹੜਾ ਹੀਨਸ ਕ੍ਰਾਈਮ ਹੈ ਇਹਦੇ ਪਿੱਛੇ ਕੌਣ ਨੇ, ਇਹ ਜ਼ਾਹਰ ਹੈ ਵੀ 5-6 ਹਿੰਦੂਆਂ ਦਾ ਕਤਲ ਹਿੰਦੂ ਲੀਡਰਾਂ ਦਾ ਹੋਇਆ, ਦਿਸ ਦੈਟ। ਸੋ ਮਤਲਬ ਇੱਕ ਪਾਸੇ ਨਫ਼ਰਤ ਦੀ ਲਾਈਨ ਵੀ ਮੋਦੀ ਦੀਆਂ ਨੀਤੀਆਂ ਹੋਣ, ਦੂਜੇ ਪਾਸੇ ਇਹੀ ਨੈਗੇਟਿਵਿਟੀ ਮੀਡੀਆ ਦੀ ਹਰ ਮੌਕੇ ਦੇ ਉੱਤੇ, ਤੇ ਸਾਡੇ ਤੁਸੀਂ ਦੇਖ ਲਓ ਕਿ ਵੀ ਕੀ ਹਾਲ ਚੱਲ ਰਿਹਾ ਹੈ ਕਿ ਵੀ ਸਾਡੀਆਂ ਪੰਥਕ ਧਿਰਾਂ ਸਿਰ ਜੋੜ ਕੇ ਬੈਠਣ ਨੂੰ ਤਿਆਰ ਨਹੀਂ ਉੱਥੇ ਕਿ ਕੋਈ ਪ੍ਰੋਗਰਾਮ ਦੇਣ। ਜੇ ਕੋਈ ਇੰਡੀਵਿਜੂਅਲੀ ਕਿਸੇ ਦੀ ਪ੍ਰੋਗਰਾਮਿੰਗ ਗੁਰੂ ਨੇ ਕੀਤੀ ਹੋਈ ਹੈ, ਉਹ ਆਪਣੇ ਢੰਗ ਨਾਲ ਇਨਸਾਫ ਲੈਣ ਦੀ ਕੋਸ਼ਿਸ਼ ਕਰਦਾ, ਉਹਨਾਂ ਨੂੰ ਡਿਫੈਂਡ ਕਰਨ ਦੇ ਲਈ ਸਾਡੇ ਕੋਲ ਕੋਈ ਮੈਕੈਨਿਜ਼ਮ ਨਹੀਂ ਹੈ, ਔਰ ਅਸੀਂ ਜਿਹੜਾ ਉਸ ਕਿਸਮ ਤੋਂ ਦੂਰ ਹੈ। ਤੇ ਸ਼੍ਰੋਮਣੀ ਕਮੇਟੀ ਨੂੰ ਇਹ ਸੁਝਿਆ ਕਿ ਵੀ ਉਹਨਾਂ ਨੇ 31 ਅਕਤੂਬਰ ਨੂੰ ਇੰਡੀਅਨ ਯੂਨੀਫਾਰਮ ਨੂੰ ਜਿਹੜਾ ਉੱਥੇ ਦਿਖਾਣਾ ਹੈ ਕਿ ਜੀ ਦੇਖੋ ਹੀਰੋ ਕੱਲੇ ਹੀ ਨਹੀਂ ਹੁੰਦੇ, ਹੀਰੋ ਦੇਖੋ ਸਾਡੇ ਵੀ ਹੀਰੋ ਨੇ। ਸੋ ਇਹੀ ਭੰਬਲ ਭੂਸਾ, ਔਰ ਇਹੀ ਬ੍ਰਾਹਮਣਵਾਦ ਦੇ ਚੱਕਰ ਵਿਊ ਦਾ ਇੱਕ ਹਿੱਸਾ ਉਹੀ ਹੁੰਦਾ ਹੈ, ਭੰਬਲ ਭੂਸਾ ਕਨਫਿਊਜ਼ਨ, ਕਿ ਤੁਸੀਂ ਸਮਝੋ ਸੁੱਕੀ ਥਾਂ ਹੈ ਪਰ ਹੋਏ ਪਾਣੀ, ਤੇ ਤੁਸੀਂ ਜਿੱਥੇ ਹੈ ਹੀ ਪਾਣੀ ਉਹ ਤੁਹਾਨੂੰ ਨਜ਼ਰ ਆਏ ਕਿ ਭਾਈ ਇਹ ਸੁੱਕੀ ਥਾਂ ਹੈ। ਸੋ ਜੇ ਅਜੇ ਵੀ ਸਾਨੂੰ ਨਹੀਂ ਲੱਗਦਾ ਕਿ ਭਾਈ ਅਸੀਂ ਕੁਝ ਜਿਹੜਾ ਉਹ ਦਿਮਾਗ ਨਾਲ ਵੈਰ ਰੱਖ ਰਹੇ ਅਕਲ ਨਾਲ, ਤੇ ਫਿਰ ਸਤਿਗੁਰੂ ਹੀ ਰੱਖੇ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਆਪਾਂ ਫਿਰ ਦੁਬਾਰਾ ਅਪੀਲ ਕਰਦੀ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ, ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ, 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਡੇ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ 0694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।